ਅੱਛਾ ਜੀ, ਆ ਜਿਹੜੀਆਂ ਲੜਕੀਆਂ ਘਰੋਂ ਭੱਜ ਜਾਂਦੀਆਂ ਜਾਂ ਜਿਹੜੀਆਂ ਲੜਕੀਆਂ ਘਰੋਂ ਭੱਜਣ ਦਾ ਸੋਚ ਰਹੀਆਂ, ਇਹ ਸਪੈਸ਼ਲ ਵੀਡੀਓ ਉਹਨਾਂ ਲਈ ਬਹੁਤ ਵੱਡੀ ਨਸੀਹਤ ਆ। ਹੋ ਸਕਦਾ ਮੇਰੀ ਵੀਡੀਓ ਸੁਣ ਕੇ ਕਿਸੇ ਨੂੰ ਅਕਲ ਆ ਜਾਵੇ, ਕੋਈ ਸੁਧਰ ਜਾਵੇ। ਆ ਜਿਹੜੀ ਮੈਂ ਕਹਾਣੀ ਸੁਣਾਉਣ ਜਾ ਰਿਹਾ ਸੱਚੀ ਕਹਾਣੀ ਆ। ਮੈਨੂੰ ਇੱਕ ਭੈਣਾਂ ਦਾ ਮੈਸੇਜ ਆਂਦਾ, ਕਹਿੰਦੀ ਭਾਈ ਤੁਹਾਡੇ ਨਾਲ ਇਹ ਗੱਲ ਸ਼ੇਅਰ ਕਰਨੀ। ਮੈਂ ਕਿਹਾ ਕਰੋ। ਕਹਿੰਦੀ ਭਾਈ ਮੈਂ ਅੱਜ ਤੋਂ 5 ਸਾਲ ਪਹਿਲਾਂ ਨਾ ਇੱਕ ਲੜਕੇ ਨੂੰ ਪਿਆਰ ਕਰਦੀ ਸੀਗੀ। ਉਹ ਲੜਕਾ ਕਿਸੇ ਦੂਸਰੀ ਕੰਟਰੀ 'ਚ ਹੁੰਦਾ ਸੀਗਾ। ਮੈਂ ਉਹਦੇ ਨਾਲ ਬਹੁਤ ਜ਼ਿਆਦਾ ਪਿਆਰ ਕਰਦੀ ਸੀ ਤੇ ਉਹ ਸ਼ਾਦੀशुदा ਸੀਗਾ। ਹਕੀਕਤ ਤੇ ਮਬਨੀ ਇਹ ਕਹਾਣੀ ਆ ਤੇ ਮੈਨੂੰ ਪਤਾ ਵੀ ਸੀ ਉਹ ਸ਼ਾਦੀशुदा ਵਾ। ਮੈਂ ਉਹਦੇ ਨਾਲ ਪਿਆਰ ਕਰਦੀ ਸੀ ਤੇ ਮੇਰੇ ਘਰਦਿਆਂ ਨੇ ਮੇਰੀ ਕਿਸੇ ਹੋਰ ਜਗ੍ਹਾ ਤੇ ਸ਼ਾਦੀ ਰੱਖਤੀ, ਦਿਨ ਫਿਕਸ ਕਰਤੇ ਤੇ ਮੈਂ ਉਹਦੇ ਨਾਲ ਗੱਲ ਕੀਤੀ। ਉਹਨੇ ਮੈਨੂੰ ਕਿਹਾ ਤੂੰ ਘਰੋਂ ਦੂਰ ਚੱਲ ਜਾ, ਕਿਸੇ ਹੋਰ ਜਗ੍ਹਾ ਤੇ ਜਾ ਕੇ ਰਹਿਣ ਲੱਗ ਪਏ। ਮੈਂ ਜਿੱਦਾਂ ਹੀ ਬਾਹਰੋਂ ਆਵਾਂਗਾ ਮੈਂ ਆਣ ਕੇ ਤੇਰੇ ਨਾਲ ਨਿਕਾਹ ਕਰਾਵਾਂਗਾ, ਵਿਆਹ ਕਰਾਵਾਂਗਾ। ਕੁੜੀ ਉਹਦੀਆਂ ਗੱਲਾਂ 'ਚ ਆ ਗਈ, ਘਰ ਆਪਣਾ ਛੱਡ ਕੇ ਚਲੇ ਗਈ। ਜਦੋਂ ਘਰ ਛੱਡ ਕੇ ਚਲ ਗਈ 2-4 ਮਹੀਨੇ ਲੰਘੇ, 10 ਮਹੀਨੇ ਲੰਘੇ, ਉਹ ਛੁੱਟੀ ਆਇਆ। ਉਹਨੇ ਉਸ ਲੜਕੀ ਦਾ ਨੰਬਰ ਬਲਾਕ ਕਰ ਛੱਡਿਆ। ਘਰਦਿਆਂ ਤੋਂ ਵੀ ਗਈ, ਉਹਦੇ ਤੋਂ ਵੀ ਗਈ, ਨਾ ਉਹ ਪਾਸਾ ਰਿਹਾ ਨਾ ਉਹ ਪਾਸਾ ਰਿਹਾ। ਅੱਜ 5 ਸਾਲ ਗੁਜ਼ਰ ਗਏ, ਉਸ ਲੜਕੀ ਨੂੰ ਜ਼ਲੀਲ ਹੁੰਦਾ। ਘਰਦਿਆਂ ਨੇ ਘਰੇ ਨਹੀਂ ਵੜਨ ਦਿੱਤੀ। 3 ਸਾਲ ਬਾਅਦ ਉਹਦਾ ਭਰਾ ਫੌਤ ਹੋਇਆ। ਤਰਲੇ ਮਿੰਤਾਂ ਉਸ ਲੜਕੀ ਨੇ ਕੀਤੀਆਂ, ਮੈਨੂੰ ਮੂੰਹ ਵੇਖ ਲੈਣ ਦੋ। ਉਹਨਾਂ ਨੇ ਕਿਹਾ ਅਗਰ ਤੂੰ ਇੱਥੇ ਵੜੀ ਤੇ ਅਸੀਂ ਤੈਨੂੰ ਫੈਰ ਮਾਰ ਦਿਆਂਗੇ। ਅੱਲਾਹੂ ਅਕਬਰ। ਉਸ ਲੜਕੀ ਦਾ ਇਲਾਜ ਵੀ ਇਹ ਆ। ਮੈਨੂੰ ਉਹਨੇ ਮੈਸੇਜ ਕੀਤਾ, ਮੈਂ ਖੁਦ ਗਿਆ। ਮੈਂ ਕਿਹਾ ਭੈਣਾ ਤੈਨੂੰ ਤੇ ਭੈਣ ਕਹਿਣ ਨੂੰ ਵੀ ਦਿਲ ਨਹੀਂ ਕਰਦਾ, ਤੇਰਾ ਇਲਾਜ ਹੀ ਇਹ ਆ ਕਿਉਂਕਿ ਤੂੰ ਗਲਤੀ ਐਡੀ ਵੱਡੀ ਕੀਤੀ ਆ। ਉਹ ਯਾਰ ਜਿਸ ਮਾਂ ਪਿਓ ਨੇ ਜੰਮਿਆ ਪਾਲਿਆ ਜਵਾਨ ਕੀਤਾ, ਸੁੱਖ ਦੁੱਖ ਹਰ ਗੱਲਬਾਤ ਪੂਰੀ ਕੀਤੀ, ਹਰ ਖੁਸ਼ੀ ਪੂਰੀ ਕੀਤੀ, ਅੱਜ ਲੜਕੀ ਜਵਾਨ ਹੋ ਕੇ ਕਿਸੇ ਲੜਕੇ ਨੂੰ 4 ਦਿਨਾਂ ਦੇ ਵਿੱਚ ਉਹਦੀ ਮੁਹੱਬਤ 'ਚ ਪਾਗਲ ਹੋ ਕੇ ਕਹਿੰਦੀ ਮੈਂ ਮਾਂ ਪਿਓ ਮੇਰਾ ਗਲਤ ਫੈਸਲਾ ਕਰ ਰਿਹਾ, ਮੈਂ ਮਾਂ ਪਿਓ ਦੇ ਕਹਿਣ ਤੇ ਵਿਆਹ ਨਹੀਂ ਕਰਨਾ। ਅੱਜ ਉਹ ਦਰ ਦੀਆਂ ਠੋਕਰਾਂ ਖਾਂਦੀ ਫਿਰਦੀ ਆ। ਤੇ ਮੇਰੀ ਭੈਣਾਂ ਅੱਗੇ ਜੋੜ ਕੇ ਹੱਥ ਜੋੜ ਕੇ ਅਪੀਲ ਆ, ਕਦੇ ਵੀ ਕਿਸੇ ਲੜਕੇ ਦੇ ਪਿੱਛੇ ਆਪਣਾ ਘਰ ਨਾ ਛੱਡੋ। ਜੇ ਤੁਹਾਨੂੰ ਕੋਈ ਪਸੰਦ ਆ ਤੇ ਘਰਦਿਆਂ ਨੂੰ ਮਨਾ ਕੇ ਉਹਦੇ ਨਾਲ ਸ਼ਾਦੀ ਕਰੋ, ਭਾਵੇਂ ਪੈਰੀਂ ਡਿੱਗੋ, ਆਪਣਾ ਘਰ ਨਾ ਛੱਡੋ। ਕੱਲ ਨੂੰ ਲੜਕੇ ਨੇ ਛੱਡ ਦਿੱਤਾ, ਉਹਨੂੰ ਤੇ ਪਤਾ ਹੋਣਾ ਜਿਹਨੂੰ ਇਹ ਛੱਡ ਕੇ ਆਈ ਘਰਦਿਆਂ ਨੂੰ ਉਹ ਇਹਦੇ ਨਹੀਂ ਰਹੇ, ਉਹ ਤੈਨੂੰ ਰੱਖੇ ਜਾਂ ਨਾ ਰੱਖੇ। ਇਸ ਲਈ ਕਦੇ ਵੀ ਐਸਾ ਕਦਮ ਨਾ ਚੱਕੋ, ਨਾ ਉਹ ਪਾਸਾ ਰਵੇ ਨਾ ਉਹ ਪਾਸਾ ਰਵੇ। ਅੱਲਾਹ ਪਾਕ ਸਾਰਿਆਂ ਨੂੰ ਹਦਾਇਤ ਦੇਵੇ। ਤੇ ਮਾਂ ਪਿਓ ਤੋਂ ਇਲਾਵਾ ਕੋਈ ਵੀ ਆਪਣਾ ਨਹੀਂ ਹੁੰਦਾ। ਇਹ ਮੁਹੱਬਤਾਂ 4 ਦਿਨਾਂ ਦੇ ਵਿੱਚ ਮੁੱਕ ਜਾਂਦੀਆਂ।